ਪ੍ਰਾਈਵੇਟ ਸਕੂਲਾਂ ਤੋਂ ਬੱਚੇ ਹਟ ਕੇ ਸਾਡੇ ਕੋਲ ਆ ਰਹੇ ਆ ਔਰ 100% ਸਾਡੇ ਰਿਜ਼ਲਟਸ ਆ ਰਹੇ ਹੈਗੇ ਆ। ਇਹ ਸਰਕਾਰੀ ਸਕੂਲ ਬੜਾ ਪੁਰਾਣਾ ਹੈਗਾ ਜੀ, 1876 ਤੋਂ ਸ਼ੁਰੂ ਹੋਇਆ ਸੀਗਾ। ਕਈ ਜਦੋਂ ਸਾਡੇ ਬੱਚੇ ਬਰਾਂਡੇ ਵਿੱਚ ਵੀ ਘੁੰਮਦੇ ਫਿਰਦੇ ਆ, ਰਿਸੈਸ ਵੇਲੇ ਵਾਸ਼ਰੂਮ ਜਾਂਦੇ ਆ ਤਾਂ ਵੀ ਕੰਧਾਂ ਤੋਂ ਪੜ੍ਹਨ, ਕੰਧਾਂ ਉੱਤੇ ਜਿਹੜਾ ਲਿਖਿਆ ਹੈਗਾ ਉਹ ਪੜ੍ਹਨ, ਠੀਕ ਹੈ ਨਾ। ਹੁਣ ਜਿੱਦਾਂ ਕੰਪਿਊਟਰ ਲੈਬ ਦੇ ਮੂਹਰੇ ਸਾਡੇ ਉਹ ਰੈਮ ਲਾਈ ਹੋਈ ਹੈ ਕੰਪਿਊਟਰ 'ਚੋਂ ਕੱਢ ਕੇ, ਬੱਚਿਆਂ ਨੂੰ ਹੁਣ ਅਸੀਂ ਰੈਮ ਰੋਮ ਦੀ ਆਮ ਗੱਲ ਕਰਦੇ ਹਾਂ, ਲੇਕਿਨ ਸਾਡੇ ਬੱਚੇ ਦੇਖਦੇ ਆ ਵੀ ਆਹ ਰੈਮ ਹੁੰਦੀ, ਇੱਦਾਂ ਦੀ ਹੁੰਦੀ ਰੈਮ। ਸਾਡੇ ਕੋਲ ਜਿਹੜੇ ਅਧਿਆਪਕ ਹੈ ਤੁਹਾਨੂੰ ਪਤਾ ਕਿੰਨੇ ਕੰਪੀਟੀਸ਼ਨ ਕਲੀਅਰ ਕਰਕੇ ਆਉਂਦੇ ਆ, ਔਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੁਸੀਂ ਦੇਖ ਲਓ ਜਾ ਕੇ, ਜਿਹੜੇ ਹੈਗੇ ਗ੍ਰੈਜੂਏਟ ਜਾਂ +2 ਪਾਸ ਟੀਚਰ ਰੱਖੇ ਹੋਏ ਆ ਉਹਨਾਂ ਨੇ, ਔਰ 2-2 4-4 5-5 ਹਜ਼ਾਰ ਰੁਪਏ ਤਨਖਾਹ ਦਿੰਦੇ ਆ ਉਹਨਾਂ ਨੂੰ। ਔਰ ਮੇਰੇ ਟੀਚਰ ਇੱਥੇ ਡਬਲ MA ਹੈਗੇ, ਕਈ PhD ਕਰ ਰਹੇ ਆ। ਜਿਹੜੇ ਪਤਵੰਤੇ ਸੱਜਣ ਹੈਗੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈਗਾ ਸਕੂਲ ਨੂੰ ਖੜਾ ਕੀਤਾ ਹੈਗਾ, ਔਰ ਅੱਜ ਸਕੂਲ ਜਿਹੜਾ ਹੈਗਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੋਹਰੀ ਸਕੂਲਾਂ ਦੇ ਵਿੱਚੋਂ ਇੱਕ ਹੈਗਾ। ਪੁੱਛਿਆ ਜਾਂਦਾ ਬੱਚਿਆਂ ਕੋਲ, ਬੱਚਿਆਂ ਦੀ ਵੀ ਰਾਏ ਲਈ ਜਾਂਦੀ ਹੈ, ਕੋਈ ਕਮੀ ਪੇਸ਼ੀ ਤਾਂ ਨਹੀਂ, ਤੇ ਜੇ ਕੋਈ ਕਮੀ ਪੇਸ਼ੀ ਦੱਸੋ, ਅਸੀਂ ਟੀਚਰ ਆਪਣੇ ਸਾਡੇ ਕੁਲੀਗ ਹੈਗੇ ਉਹਨਾਂ ਨੂੰ ਸਮਝਾਵਾਂਗੇ। ਸਰਕਾਰ ਵੱਲੋਂ ਕੋਈ ਕਮੀ ਪੇਸ਼ੀ ਨਹੀਂ, ਟੀਚਰ ਦੀਆਂ ਤਨਖਾਹਾਂ ਹੁਣ ਇੰਨੀਆਂ ਹੈਗੀਆਂ, ਹੁਣ ਕੋਈ ਇਦਾਂ ਦੀ ਗੱਲ ਨਹੀਂ। ਸਾਡੇ ਟੀਚਰ ਕਾਰਾਂ 'ਚ ਆਉਂਦੇ, ਦੇਖ ਲਓ ਗੱਡੀਆਂ ਖੜੀਆਂ ਉਹਨਾਂ ਦੀ ਸਾਰਿਆਂ ਦੀਆਂ। ਸੋ ਬਾੜੀਆਂ ਕਲਾਂ ਦੇ ਵਿੱਚ ਇਸ ਸਮੇਂ ਆਪਾਂ ਖੜੇ ਹਾਂ, ਇਸ ਸਰਕਾਰੀ ਸਕੂਲ ਦੇ ਵਿੱਚ ਖੜੇ ਹਾਂ। ਸਭ ਤੋਂ ਪਹਿਲਾਂ ਇਸ ਸਰਕਾਰੀ ਸਕੂਲ ਦਾ ਪਿਛੋਕੜ ਦੱਸ ਦਿਓ, ਕਦੋਂ ਤੋਂ ਚੱਲ ਰਿਹਾ ਹੈ ਤੇ ਹੁਣ ਤੱਕ ਤੇ ਫਿਰ ਪਹੁੰਚ ਦਿਓ ਇੱਦਾਂ ਹੀ। ਇਹ ਸਰਕਾਰੀ ਸਕੂਲ ਬੜਾ ਪੁਰਾਣਾ ਹੈਗਾ ਜੀ, 1876 ਤੋਂ ਸ਼ੁਰੂ ਹੋਇਆ ਸੀਗਾ ਜੀ, ਤੇ 2001 ਦੇ ਵਿੱਚ ਇੱਥੇ ਜਿਹੜੀ ਹੈਗੀ ਹੈ 11ਵੀਂ 12ਵੀਂ +1 ਤੇ +2 ਦੀਆਂ ਕਲਾਸਾਂ ਜਿਹੜੀਆਂ ਹੈਗੀਆਂ ਸ਼ੁਰੂ ਹੋਈਆਂ ਸੀਗੀਆਂ। ਠੀਕ ਹੈ ਜੀ। ਹੁਣ ਸਾਡੇ ਕੋਲ 2 ਹੀ ਸਟਰੀਮ ਚੱਲਦੀਆਂ ਹੈਗੀਆਂ, ਆਰਟ ਸਟਰੀਮ ਚੱਲਦੀ ਹੈ +1 +2 ਦੇ ਵਿੱਚ, ਔਰ ਸਾਡੇ ਕੋਲ ਵੋਕੇਸ਼ਨ ਦੀ ਚੱਲਦੀ ਹੈਗੀ ਕੰਪਿਊਟਰ ਸਾਇੰਸ ਦੀ। ਠੀਕ ਹੈ ਜੀ। ਔਰ ਮੈਂ 4 ਸਾਲ ਪਹਿਲਾਂ ਇੱਥੇ ਜੁਆਇਨ ਕੀਤਾ ਸੀ ਸੈਪਟੈਂਬਰ 2020 ਦੇ ਵਿੱਚ। ਠੀਕ ਹੈ। ਔਰ ਉਸ ਵੇਲੇ ਸਕੂਲ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ, ਲੇਕਿਨ ਅਸੀਂ NRIs ਦੇ ਸਹਿਯੋਗ ਦੇ ਨਾਲ, ਪਿੰਡ ਦੇ ਜਿਹੜੇ ਪਤਵੰਤੇ ਸੱਜਣ ਹੈਗੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈਗਾ ਸਕੂਲ ਨੂੰ ਖੜਾ ਕੀਤਾ ਹੈਗਾ। ਔਰ ਅੱਜ ਸਕੂਲ ਜਿਹੜਾ ਹੈਗਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੋਹਰੀ ਸਕੂਲਾਂ ਦੇ ਵਿੱਚੋਂ ਇੱਕ ਹੈਗਾ, ਔਰ ਸਾਡੇ ਬੱਚੇ ਜਿਹੜੇ ਹੈਗੇ, ਸਾਡਾ ਰਿਜ਼ਲਟ ਵਧੀਆ ਆ ਰਿਹਾ ਤੇ ਬੱਚੇ ਸਾਡੇ ਕੰਪੀਟੀਸ਼ਨ ਐਗਜ਼ਾਮਸ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਔਰ ਸਾਡੇ ਨਤੀਜੇ ਵਧੀਆ ਆ ਰਹੇ ਆ। ਸਾਡਾ ਇੱਕ ਬੱਚਾ ਜਿਹੜਾ ਹੈਗਾ ਸਟੇਟ ਦੀ ਟੀਮ ਦੇ ਵਿੱਚ ਫੁੱਟਬਾਲ ਦੇ ਵਿੱਚ ਸਿਲੈਕਟ ਹੋਇਆ ਹੈਗਾ, ਤੇ ਅਦਰਵਾਈਜ਼ ਵੀ ਸਾਡੇ ਬੱਚੇ ਦੂਜੇ ਕੰਪੀਟੀਸ਼ਨ ਦੇ ਵਿੱਚ ਵੀ ਅੱਗੇ ਜਾ ਰਹੇ ਜੀ। ਸੋ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਸਹਿਯੋਗ ਮਿਲਦਾ ਹੈ ਸਰਕਾਰ ਦੇ ਪੱਧਰ ਤੇ ਵੀ, ਤੇ ਪਿੰਡਾਂ ਨੂੰ NRI ਸਾਂਭਦੇ ਨੇ, ਇਹ ਵੀ ਗੱਲ ਸਾਹਮਣੇ ਆਉਂਦੀ ਹੈ। ਤੇ NRI ਵੀਰਾਂ ਦਾ ਕਿਹੋ ਜਿਹਾ ਸਹਿਯੋਗ ਇਸ ਸਕੂਲ ਨੂੰ ਤੁਹਾਨੂੰ ਮਿਲਦਾ ਹੈ ਜਦੋਂ ਤੁਸੀਂ ਆਵਾਜ਼ ਮਾਰਦੇ ਹੋ ਉਹਨਾਂ ਨੂੰ? ਦੇਖੋ ਜੀ, NRIs ਦਾ ਸਹਿਯੋਗ ਜਿਹੜਾ ਹੈਗਾ ਬਹੁਤ ਜ਼ਿਆਦਾ ਹੈ। ਮੈਂ ਪਹਿਲਾਂ ਵੀ ਧਮਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਸੀਗਾ ਜੀ, ਉੱਥੇ ਵੀ ਅਸੀਂ ਪਿੰਡ ਵਾਲਿਆਂ ਦਾ ਸਹਿਯੋਗ ਲਿਆ ਸੀਗਾ ਔਰ ਸਾਨੂੰ ਸਹਿਯੋਗ ਦੇ ਰਿਹਾ ਸੀ NRI ਸਾਰੇ। ਇੱਥੇ ਵੀ ਜਦੋਂ ਮੈਂ 2020 ਦੇ ਵਿੱਚ ਆਇਆ ਸੈਪਟੈਂਬਰ ਦੇ ਵਿੱਚ, ਤਾਂ ਅਸੀਂ ਆਉਂਦਿਆਂ ਹੀ ਜਿਹੜੀ ਸਟਾਫ ਨਾਲ ਮੀਟਿੰਗ ਲਈ, ਔਰ ਪਿੰਡ ਦੇ ਜਿਹੜੇ ਲੋਕਲ ਟੀਚਰਸ ਹੈਗੇ, ਜਿੱਦਾਂ ਮੈਮ ਸੁਖਵਿੰਦਰ ਕੌਰ ਹੈਗੇ ਆ ਜਾਂ ਦੂਸਰੇ ਲੋਕਲ ਟੀਚਰਸ ਆ, ਉਹਨਾਂ ਨੂੰ ਪੁੱਛਿਆ ਵੀ ਕਿਹੜੇ NRIs ਹੈਗੇ ਜਿਹੜੇ ਇੱਥੋਂ ਪੜ੍ਹ ਕੇ ਗਏ ਹੋਏ ਆ। ਉਹਨਾਂ ਨੂੰ ਅਸੀਂ ਇੰਗੇਜ ਕੀਤਾ ਔਰ ਉਹਨਾਂ ਦੇ ਵੱਲੋਂ ਬੜਾ ਹਾਂ ਪੱਖੀ ਸਾਨੂੰ ਹੁੰਗਾਰਾ ਮਿਲਿਆ ਹੈਗਾ। ਔਰ ਸਾਡੀ ਕਾਂਸੇਪ ਬਿਲਡਿੰਗ ਸੀ ਇੱਥੇ ਸਕੂਲ ਦੇ ਵਿੱਚ 8 ਕਮਰੇ, ਪਹਿਲਾਂ ਤਾਂ NRIs ਨੇ ਸਾਡੇ ਉਹੀ ਕਮਰੇ ਜਿਹੜੇ ਠੀਕ ਕਰਾਏ, ਔਰ ਉਹਦੇ ਉੱਤੇ ਜਿਹੜਾ 25 ਲੱਖ ਦੇ ਕਰੀਬ ਖਰਚਾ ਕੀਤਾ। ਉਸ ਤੋਂ ਬਾਅਦ ਦੇ ਵਿੱਚ ਅੱਜ ਡਾਕਟਰ ਰਾਜ ਕੁਮਾਰ ਚੱਬੇਵਾਲ ਆਏ ਸੀ ਸਾਡੇ ਸਕੂਲ ਦੇ ਵਿੱਚ, ਔਰ ਉਹਨਾਂ ਨੇ ਸਾਡੀ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਹੈਗਾ, ਜਿਹਦੇ ਵਿੱਚ 22 ਕੰਪਿਊਟਰ ਸਾਨੂੰ ਦਿੱਤੇ ਹੈਗੇ ਆ ਔਰ ਅਪਰੋਕਸੀਮੇਟਲੀ 6 ਲੱਖ ਰੁਪਏ ਦਾ ਖਰਚਾ ਆਇਆ ਹੈਗਾ। ਸੋ ਡਾਕਟਰ ਸਾਹਿਬ ਅੱਜ ਸਾਨੂੰ ਪ੍ਰੋਮਿਸ ਕਰਕੇ ਗਏ ਆ ਕਿ ਬਾੜੀਆਂ ਕਲਾਂ ਸਕੂਲ ਨੂੰ ਸਕੂਲ ਆਫ ਐਮੀਨੈਂਸ ਦਾ ਜਿਹੜਾ ਹੈਗਾ ਉਹ ਦਰਜਾ ਦਿੱਤਾ ਜਾਊਗਾ, ਤੇ ਬਾਕੀ ਵੀ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ, ਭਾਵੇਂ ਸਟੇਡੀਅਮ ਦੀ ਹੈਗੀ, ਭਾਵੇਂ ਕਿਚਨ ਸ਼ੈਡ ਦੀ ਹੈਗੀ, ਉਹ ਵੀ ਉਹਨਾਂ ਨੇ ਪ੍ਰਵਾਨ ਕੀਤੀ ਹੈ। ਔਰ ਕਿਹਾ ਹੈਗਾ ਕਿ 15 ਲੱਖ ਰੁਪਏ ਜਿਹੜਾ ਹੈਗਾ ਸਕੂਲ ਨੂੰ ਜਿਹੜਾ ਹੈਗਾ ਸਕੂਲ ਦੇ ਵਿਕਾਸ ਲਈ ਦਿੱਤਾ ਜਾਊਗਾ। ਸੋ NRIs ਦਾ ਵੀ ਸਾਡੇ ਬਹੁਤ ਸਹਿਯੋਗ ਹੈਗਾ। ਸਾਡੇ ਅਧਿਆਪਕ ਸਾਹਿਬਾਨ, ਪਹਿਲਾਂ ਤਾਂ ਅਸੀਂ ਆਪਣੇ ਘਰ ਤੋਂ ਗੱਲ ਸ਼ੁਰੂ ਕੀਤੀ ਸੀ, ਸਾਡੇ ਟੀਚਰ ਸਾਹਿਬਾਨ ਦਾ ਸਹਿਯੋਗ ਲਿਆ ਸੀਗਾ, ਉਹ ਵੀ ਬੜਾ, ਉਹਨਾਂ ਦਾ ਵੀ ਬੜਾ ਪੋਜ਼ਿਟਿਵ ਹੁੰਗਾਰਾ ਰਿਹਾ ਹੈਗਾ। ਔਰ ਅੱਜ ਸਾਡਾ ਸਕੂਲ ਜਿਹੜਾ ਹੈਗਾ ਇਹ ਮਾਲਪੁਰ ਇਲਾਕੇ ਦੇ ਵਿੱਚ, ਦੁਆਬੇ ਦੇ ਇਲਾਕੇ ਦੇ ਵਿੱਚ ਇਹਦਾ ਇੱਕ ਨਾਮ ਹੈ, ਔਰ ਅਸੀਂ ਅਗਲੇ ਸਾਲਾਂ ਦੇ ਵਿੱਚ ਹੋਰ ਇਹਨੂੰ ਅੱਗੇ ਲੈ ਕੇ ਜਾਵਾਂਗੇ। ਸਰ, ਜਿੱਦਾਂ ਮੈਂ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਇੱਕ ਮਿੱਥ ਬਣੀ ਹੋਈ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਅਕ ਢਾਂਚੇ ਨੂੰ ਦੇਖਦੇ ਹੋਏ ਬਹੁਤ ਸਾਰੇ ਮਾਪੇ ਚਾਹੁੰਦੇ ਨੇ ਕਿ ਸਾਡਾ ਬੱਚਾ ਵੱਡੇ ਸਕੂਲ 'ਚ, ਵੱਡੇ ਕਹਿਣ ਨੂੰ ਲਾ ਲਓ, ਜਾਂ ਅੰਗਰੇਜ਼ੀ ਸਕੂਲ ਦੇ ਵਿੱਚ ਪੜ੍ਹੇ, ਕਿਉਂਕਿ ਕੰਪੀਟੀਸ਼ਨ ਬਹੁਤ ਹੈ ਅੱਗੇ। ਪਰ ਤੁਸੀਂ ਕੀ ਕਹਿਣਾ ਚਾਹੋਗੇ, ਇਸ ਸਕੂਲ ਨੂੰ ਇੱਕ ਉਦਾਹਰਨ ਮੰਨਿਆ ਜਾ ਸਕਦਾ? ਕਿੰਨੇ ਕੁ ਬੱਚੇ ਨੇ, ਜਾਂ ਹਰੇਕ ਸਾਲ ਕਿੰਨੀ ਕੁ ਦਰ ਵੱਧਦੀ ਹੈ ਬੱਚੇ? ਬਿਲਕੁਲ, ਕਿਉਂ ਨਹੀਂ ਜੀ, ਸਾਡੇ ਕੋਲ ਤਾਂ ਬੱਚੇ ਵੱਧਦੇ ਜਾ ਰਹੇ ਹੈਗੇ। ਠੀਕ ਹੈ ਜੀ। ਔਰ ਬੱਚੇ ਸਾਡੇ ਕੋਲ ਆ ਰਹੇ ਆ, ਪ੍ਰਾਈਵੇਟ ਸਕੂਲਾਂ ਤੋਂ ਬੱਚੇ ਹਟ ਕੇ ਸਾਡੇ ਕੋਲ ਆ ਰਹੇ ਆ।
ਔਰ 100% ਸਾਡੇ ਰਿਜ਼ਲਟਸ ਆ ਰਹੇ ਹੈਗੇ ਆ। ਔਰ ਲਾਸਟ ਈਅਰ 75% ਤੋਂ ਉੱਤੇ 10 ਬੱਚੇ ਸੀਗੇ ਸਾਡੇ ਇਹਦੇ 10ਵੀਂ ਕਲਾਸ ਦੇ, ਔਰ ਪਲੱਸ 2 ਦੇ ਵਿੱਚ ਵੀ ਬੱਚਿਆਂ ਦੇ ਬਹੁਤ ਨੰਬਰ ਆਏ ਜਿਹੜੇ ਸਾਡੇ ਕੋਲ ਪੜ੍ਹਦੇ 80 85% ਨੰਬਰ ਬੱਚੇ ਲੈ ਕੇ ਇੱਥੇ ਪਾਸ ਹੋਏ ਆ। ਔਰ ਇੱਥੇ ਪਿੰਡ ਦੇ ਵਿੱਚ ਇੱਕ ਮਾਡਲ ਸਕੂਲ ਵੀ ਹੈਗਾ, ਪ੍ਰਾਈਵੇਟ ਸਕੂਲ ਵੀ ਹੈਗਾ। 10ਵੀਂ ਦੇ ਵਿੱਚ ਉਹਨਾਂ ਦਾ ਇੱਕ ਬੱਚਾ ਆਇਆ ਸੀ ਜਿਹਦੇ 75% ਤੋਂ ਉੱਤੇ ਨੰਬਰ ਸੀਗੇ, ਔਰ ਸਾਡੇ 10 ਬੱਚੇ ਸੀਗੇ, ਔਰ ਸਾਡੇ ਟੌਪਰ ਦੇ 96% ਮਾਰਕਸ ਸੀਗੇ। ਔਰ ਉਹ ਬੱਚਾ ਅੱਜ ਮੈਰੀਟੋਰੀ ਸਕੂਲ ਦੇ ਵਿੱਚ ਪੜ੍ਹ ਰਿਹਾ ਜੀ ਜਲੰਧਰ। ਅਰਮਾਨ ਢਾਂਡਾ ਉਹਦਾ ਨਾਮ ਹੈਗਾ ਮੁੰਡੇ ਦਾ। ਤੇ ਬਾਕੀ ਮੈਂ ਖੁਦ ਸਰਕਾਰੀ ਸਕੂਲ ਦਾ ਪੜ੍ਹਿਆ ਹੋਇਆ ਜੀ। ਸਾਡੇ ਕੋਲ ਜਿਹੜੇ ਅਧਿਆਪਕ ਹੈ ਤੁਹਾਨੂੰ ਪਤਾ ਕਿੰਨੇ ਕੰਪੀਟੀਸ਼ਨ ਕਲੀਅਰ ਕਰਕੇ ਆਉਂਦੇ ਆ। ਔਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੁਸੀਂ ਦੇਖ ਲਓ ਜਾ ਕੇ ਜਿਹੜੇ ਹੈਗੇ ਗ੍ਰੈਜੂਏਟ ਜਾਂ +2 ਪਾਸ ਟੀਚਰ ਰੱਖੇ ਹੋਏ ਆ ਉਹਨਾਂ ਨੇ, ਔਰ 2-2 4-4 5-5 ਹਜ਼ਾਰ ਰੁਪਏ ਤਨਖਾਹ ਦਿੰਦੇ ਆ ਉਹਨਾਂ ਨੂੰ, ਤੇ ਉਹਨਾਂ ਕੋਲ ਕੰਮ ਲੈਂਦੇ ਆ। ਤੇ ਸਾਡੇ ਟੀਚਰ ਜਿਹੜੇ ਹੈਗੇ ਆ ਟੈਟ ਪਾਸ ਹੈ, ਔਰ ਮੇਰੇ ਟੀਚਰ ਇੱਥੇ ਡਬਲ MA ਹੈਗੇ, ਕਈ PhD ਕਰ ਰਹੇ ਆ। ਠੀਕ ਹੈ ਨਾ, ਇਸ ਕਰਕੇ ਸਾਡੇ ਕੋਲ ਜਿਹੜਾ ਹੈਗਾ ਕਰੀਮ ਹੈ ਟੀਚਰਸ ਦੀ, ਵਧੀਆ ਟੀਚਰਸ ਹੈਗੇ ਆ। ਔਰ ਅਸੀਂ ਉਹਨਾਂ ਨੂੰ ਮੋਟੀਵੇਟ ਕਰਦਾ ਰਹਿੰਦਾ ਮੈਂ ਵੀ ਭਾਈ ਸਾਨੂੰ ਵਧੀਆ ਰਿਜ਼ਲਟਸ ਚਾਹੀਦੇ ਹੈਗੇ ਆ। ਸੋ ਇਸ ਕਰਕੇ ਇਲਾਕੇ ਦੇ ਵਿੱਚ ਵੀ ਸਾਡੀ ਸਿਫਤ ਹੋ ਰਹੀ ਹੈ, NRIs ਵੀ ਸਾਡੇ ਨਾਲ ਹੈ, ਪਿੰਡ ਵੀ ਸਾਡੇ ਨਾਲ ਹੈ, ਤੇ ਅੱਜ ਸਰਕਾਰ ਵੱਲੋਂ ਵੀ ਡਾਕਟਰ ਸਾਹਿਬ ਸਾਡੇ ਸੰਸਥਾ ਦੇ ਵਿੱਚ ਪਹੁੰਚੇ ਆ ਔਰ ਸਾਨੂੰ ਆਸ਼ੀਰਵਾਦ ਦੇ ਕੇ ਗਏ। ਸਰ, ਜਿਸ ਤਰੀਕੇ ਨਾਲ ਮੈਂ ਐਟਮੋਸਫੀਅਰ ਦੇਖ ਰਿਹਾ ਸਕੂਲ ਦਾ, ਹਰੇਕ ਕੰਧ ਦੇ ਉੱਪਰ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ, ਜਾਂ ਬਿਲਕੁਲ ਆਪਾਂ ਪਿੱਛੇ ਦੇਖ ਰਹੇ ਹਾਂ ਕੰਪਿਊਟਰ ਨੂੰ ਲੈ ਕੇ ਪੂਰਾ ਵੇਰਵਾ ਦਿੱਤਾ ਹੋਇਆ ਇੱਕ ਦਰਖਤ ਦੇ ਆਲੇ ਦੁਆਲੇ, ਇਸ ਤਰੀਕੇ ਦਾ ਐਟਮੋਸਫੀਅਰ ਕਿੰਨਾ ਕੁ ਪ੍ਰਭਾਵਿਤ ਕਰਦਾ ਹੈ ਬੱਚਿਆਂ ਨੂੰ, ਕਿੰਨਾ ਕੁ ਅਸਰ ਪਾਉਂਦਾ? ਬਹੁਤ ਪ੍ਰਭਾਵਿਤ ਕਰਦਾ ਜੀ। ਸਾਡੇ ਮਹਿਕਮੇ ਦੇ ਸੈਕਟਰੀ ਆਏ ਸੀ ਕ੍ਰਿਸ਼ਨ ਕੁਮਾਰ ਜੀ, ਉਹਨਾਂ ਨੇ ਸਾਨੂੰ ਇੱਕ ਕਨਸੈਪਟ ਦਿੱਤਾ ਸੀ, ਬਾਲਾ ਵਰਕੇ ਨੂੰ ਕਹਿੰਦੇ ਹੈਗੇ। ਠੀਕ ਹੈ ਜੀ। ਬਾਲਾ ਮੈਨੇ ਬਿਲਡਿੰਗ ਐਜ਼ ਲਰਨਿੰਗ ਐਪ। ਠੀਕ ਹੈ ਜੀ। ਵੀ ਜਦੋਂ ਸਾਡੇ ਬੱਚੇ ਬਰਾਂਡੇ ਵਿੱਚ ਵੀ ਘੁੰਮਦੇ ਫਿਰਦੇ ਆ, ਰਿਸੈਸ ਵੇਲੇ ਵਾਸ਼ਰੂਮ ਜਾਂਦੇ ਆ, ਤਾਂ ਵੀ ਕੰਧਾਂ ਤੋਂ ਪੜ੍ਹਨ, ਕੰਧਾਂ ਉੱਤੇ ਜਿਹੜਾ ਲਿਖਿਆ ਹੈਗਾ ਉਹ ਪੜ੍ਹਨ। ਠੀਕ ਹੈ ਨਾ। ਹੁਣ ਜਿੱਦਾਂ ਕੰਪਿਊਟਰ ਲੈਬ ਦੇ ਮੂਹਰੇ ਸਾਡੇ ਉਹ ਰੈਮ ਲਾਈ ਹੋਈ ਹੈ, ਕੰਪਿਊਟਰ ਚੋਂ ਕੱਢ ਕੇ ਬੱਚਿਆਂ ਨੂੰ, ਹੁਣ ਅਸੀਂ ਰੈਮ ਰੋਮ ਦੀ ਆਮ ਗੱਲ ਕਰਦੇ ਹਾਂ, ਲੇਕਿਨ ਸਾਡੇ ਬੱਚੇ ਦੇਖਦੇ ਆ ਵੀ ਆਹ ਰੈਮ ਹੁੰਦੀ ਹੈ, ਇਦਾਂ ਦੀ ਹੁੰਦੀ ਰੈਮ। ਠੀਕ ਹੈ ਨਾ, ਮਦਰਬੋਰਡ ਇਸ ਤਰ੍ਹਾਂ ਦਾ ਹੁੰਦਾ ਹੈਗਾ, ਪ੍ਰੈਕਟੀਕਲੀ ਦੱਸਦੇ ਹਾਂ। ਬਿਲਕੁਲ ਬਿਲਕੁਲ ਪ੍ਰੈਕਟੀਕਲ ਜਦੋਂ ਬੱਚੇ ਦੇਖਦੇ ਆ ਬੱਚੇ ਵੀ ਹੈਰਾਨ ਹੁੰਦੇ ਆ, ਔਰ ਮੈਂ ਖੁਦ ਹੈਰਾਨ ਹੋ ਗਿਆ ਸੀ ਇੱਥੇ ਆ ਕੇ ਜਦੋਂ ਮੈਂ ਦੇਖਿਆ। ਸਾਡੇ ਟੀਚਰ ਬਹੁਤ ਮਿਹਨਤੀ ਆ। ਠੀਕ ਹੈ ਨਾ। ਉਸੇ ਤਰ੍ਹਾਂ ਹੀ ਅਗਰ ਟੀਚਰ ਜਿਹੜਾ ਹੈਗਾ ਉਹਨੂੰ ਮੈਂ ਮੋਟੀਵੇਟ ਕਰਦਾ ਟੀਚਰਸ ਨੂੰ, ਟੀਚਰਸ ਅੱਗੇ ਬੱਚਿਆਂ ਨੂੰ ਮੋਟੀਵੇਟ ਕਰਦੇ ਆ, ਔਰ ਜਿਹੜੇ ਉਹਦੇ ਬਹੁਤ ਹੀ ਪੋਜ਼ਿਟਿਵ ਵਧੀਆ ਰਿਜ਼ਲਟਸ ਜਿਹੜੇ ਹੈਗੇ ਸਾਹਮਣੇ ਆਏ ਆ ਜੀ। ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ। ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਮਿੱਥ ਟੁੱਟ ਚੁੱਕੀ ਹੈ ਪੂਰੇ ਤਰੀਕੇ ਨਾਲ ਵੀ ਭਾਈ ਆਪਾਂ ਸਰਕਾਰੀ ਸਕੂਲ 'ਚ ਬੱਚਾ ਨਹੀਂ ਪਾਉਣਾ। ਦੇਖੋ ਜੀ, ਸਰਕਾਰੀ ਸਕੂਲ ਮੈਂ ਖੁਦ ਸਰਕਾਰੀ ਦਾ ਪੜ੍ਹਿਆ ਹੈ, ਔਰ ਜਦੋਂ ਮੈਂ ਕਾਲਜ ਦੇ ਵਿੱਚ ਗਿਆ ਸੀ ਤਾਂ ਬੱਚੇ ਕਲਾਸ ਦੇ ਵਿੱਚ ਇੰਗਲਿਸ਼ ਮੀਡੀਅਮ ਮਾਡਲ ਸਕੂਲਾਂ ਤੋਂ ਵੀ ਆਉਂਦੇ ਸੀ, ਬੋਲਦੇ ਤਾਂ ਬਹੁਤ ਸੀ, ਲੇਕਿਨ ਜਦੋਂ ਪੇਪਰ ਚੈੱਕ ਹੋਏ ਰਿਜ਼ਲਟ ਆਇਆ ਤਾਂ ਅਸੀਂ ਮੋਰੇ ਹੁੰਦੇ ਸੀ। ਅੱਛਾ ਜੀ। ਟੀਚਰ ਪੁੱਛਦੇ ਹੁੰਦੇ ਸੀ ਮਨਜੀਤ ਸਿੰਘ ਕਿਹੜਾ। ਠੀਕ ਹੈ ਨਾ। ਅਸੀਂ ਬੋਲਣ ਦੇ ਵਿੱਚ ਥੋੜਾ ਮਾਤ ਖਾ ਜਾਂਦੇ ਹਾਂ, ਗੱਲਬਾਤ ਕਰਨ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਸਕਿੱਲ ਸਾਡੀ ਸਰਕਾਰੀ ਬੱਚਿਆਂ ਦੀ ਥੋੜੀ ਘੱਟ ਹੁੰਦੀ ਹੈ, ਔਰ ਉਹਨੂੰ ਵੀ ਅਸੀਂ ਇੱਥੇ ਡਿਵੈਲਪ ਕਰ ਰਹੇ ਹਾਂ। ਮਾਰਨਿੰਗ ਅਸੈਂਬਲੀ ਦੇ ਵਿੱਚ ਰੋਜ਼ ਸਾਡੇ ਬੱਚੇ ਬੋਲਦੇ ਆ, ਬੱਚਿਆਂ ਨੂੰ ਅਸੀਂ ਮੌਕਾ ਦੇਈਦਾ ਵੀ ਸਟੇਜ ਤੇ ਆ ਕੇ ਬੋਲੋ, ਤਾਂ ਕਿ ਉਹ ਕਮੀ ਜਿਹੜੀ ਹੈਗੀ ਕਮਿਊਨੀਕੇਸ਼ਨ ਜਾਂ ਗੱਲਬਾਤ ਕਰਨ ਦੀ ਜਿਹੜੀ ਸਕਿੱਲ ਹੈਗੀ ਬੱਚਿਆਂ ਸਾਡਿਆਂ ਜੋ ਵੀ ਆਵੇ ਅਸੀਂ ਉਹ ਵੀ ਡਿਵੈਲਪ ਕਰ ਰਹੇ ਹਾਂ। ਓਵਰਆਲ ਬੱਚਿਆਂ ਦੀ ਡਿਵੈਲਪਮੈਂਟ ਵਾਸਤੇ ਅਸੀਂ ਕੰਮ ਕਰ ਰਹੇ ਹਾਂ, ਭਾਵੇਂ ਖੇਡਾਂ ਹੋਣ, ਭਾਵੇਂ ਉਹ ਪੜ੍ਹਾਈ ਹੋਵੇ, ਤੇ ਭਾਵੇਂ ਉਹ ਦੂਜੀਆਂ ਕੋ-ਕਰਿਕੂਲਰ ਐਕਟੀਵਿਟੀਜ਼ ਹੋਣ, ਸਾਰਿਆਂ ਦੇ ਵਿੱਚ ਸਾਡੇ ਬੱਚੇ ਅੱਗੇ ਆ ਜੀ। ਬੱਚਿਆਂ ਨੂੰ ਤੇ ਮਾਪਿਆਂ ਨੂੰ ਅੰਤ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ? ਬੱਚਿਆਂ ਦੇ ਮਾਪਿਆਂ ਨੂੰ ਅੰਤ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਚੱਕਰ 'ਚੋਂ ਨਿਕਲੋ, ਸਾਡੇ ਕੋਲ ਭੇਜੋ, ਅਸੀਂ ਤੁਹਾਡੇ ਬੱਚਿਆਂ ਨੂੰ ਪੜ੍ਹਾਵਾਂਗੇ। ਮੈਂ ਤਾਂ ਰੋਜ਼ ਬੱਚਿਆਂ ਨੂੰ ਕਹਿੰਦਾ ਦੱਸੋ ਕੋਈ ਕਮੀ ਪੇਸ਼ੀ ਹੈ। ਮਾਰਨਿੰਗ ਅਸੈਂਬਲੀ 'ਚ ਮੈਂ ਕਹਿੰਦਾ ਬੱਚਿਆਂ ਨੂੰ ਭਾਈ ਦੱਸੋ, ਤੁਸੀਂ ਪੀਰੀਅਡ ਦੇ ਵਿੱਚ ਕਿਸੇ ਟੀਚਰ ਕੋਲ ਸਮਝ ਨਹੀਂ ਆਉਂਦਾ ਜਾਂ ਕੋਈ ਹੋਰ ਸਬਜੈਕਟ ਦੇ ਨਾਲ ਪੜ੍ਹਾਈ ਨਾਲ ਕੋਈ ਰਿਲੇਟਡ ਮਸਲਾ ਮੇਰੇ ਧਿਆਨ 'ਚ ਲਿਆਓ, ਮੈਂ ਇਸੇ ਕੰਮ ਲਈ ਹਾਂ। ਹਮੇਸ਼ਾ ਹੀ ਗੁੰਜਾਇਸ਼ ਰਹਿੰਦੀ ਹੈ। ਬਿਲਕੁਲ ਬਿਲਕੁਲ। ਉਦੋਂ ਤੋਂ ਸਾਡੇ ਟੀਚਰ ਵੀ ਮੋਟੀਵੇਟ ਹੁੰਦੇ ਆ ਵੀ ਭਾਈ ਪੁੱਛਿਆ ਜਾਂਦਾ ਬੱਚਿਆਂ ਕੋਲੋਂ, ਬੱਚਿਆਂ ਦੀ ਵੀ ਰਾਏ ਲਈ ਜਾਂਦੀ ਹੈ, ਕੋਈ ਕਮੀ ਪੇਸ਼ੀ ਤਾਂ ਨਹੀਂ। ਤੇ ਜੇ ਕੋਈ ਕਮੀ ਪੇਸ਼ੀ ਦੱਸੋ, ਅਸੀਂ ਟੀਚਰ ਆਪਣੇ ਸਾਡੇ ਕੁਲੀਗ ਹੈਗੇ ਉਹਨਾਂ ਨੂੰ ਸਮਝਾਵਾਂਗੇ। ਸਰਕਾਰ ਵੱਲੋਂ ਕੋਈ ਕਮੀ ਪੇਸ਼ੀ ਨਹੀਂ, ਟੀਚਰ ਦੀਆਂ ਤਨਖਾਹਾਂ ਹੁਣ ਇੰਨੀਆਂ ਹੈਗੀਆਂ, ਹੁਣ ਕੋਈ ਇਦਾਂ ਦੀ ਗੱਲ ਨਹੀਂ। ਸਾਡੇ ਟੀਚਰ ਕਾਰਾਂ 'ਚ ਆਉਂਦੇ, ਦੇਖ ਲਓ ਗੱਡੀਆਂ ਖੜੀਆਂ ਉਹਨਾਂ ਦੀ ਸਾਰਿਆਂ ਦੀਆਂ। ਕਿਸੇ ਵੇਲੇ ਟੀਚਰ ਸਾਈਕਲ ਤੇ ਚੱਲਦਾ ਸੀ, ਅੱਜ ਦੇਖੋ ਟੀਚਰਸ ਨੂੰ ਕਿੰਨੀਆਂ ਫੈਸਿਲਿਟੀਜ਼ ਹੈ। ਇਸ ਕਰਕੇ ਅਸੀਂ ਆਪਣੇ ਟੀਚਰਸ ਨੂੰ ਮੋਟੀਵੇਟ ਕਰਦੇ ਹਾਂ, ਟੀਚਰਸ ਵੀ ਸਾਡੇ ਵਧੀਆ ਰਿਜ਼ਲਟ ਜਿਹੜਾ ਦੇ ਰਿਹਾ। ਕੋਈ ਕਮੀ ਪੇਸ਼ੀ ਨਹੀਂ। ਬੱਚੇ ਪੇਰੈਂਟਸ ਨੂੰ ਚਾਹੀਦਾ ਕਿ ਬੱਚੇ ਸਾਡੇ ਕੋਲ ਪੜ੍ਹਨ ਵਾਸਤੇ ਭੇਜਣ। ਅਸੀਂ ਜ਼ਿੰਮੇਵਾਰੀ ਚੱਕਦੇ ਹਾਂ ਕਿ ਅਸੀਂ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਵਾਂਗੇ, ਪ੍ਰਾਈਵੇਟ ਤੋਂ ਵਧੀਆ ਪੜ੍ਹਾਵਾਂਗੇ, ਹੀਰਾ ਬਣਾ ਕੇ ਭੇਜਾਂਗੇ, ਬਿਲਕੁਲ ਭੇਜਾਂਗੇ, ਤਰਾਸ਼ ਕੇ ਭੇਜਾਂਗੇ। ਧੰਨਵਾਦ। ਹਾਂ, ਬਾੜੀਆਂ ਸਕੂਲ ਆ ਕੇ ਇੱਕ ਬਿਲਕੁਲ ਅਲੱਗ ਤਰ੍ਹਾਂ ਦੀ ਇੱਕ ਜਿਹੜਾ ਮੈਂ ਮਹਿਸੂਸ ਕੀਤਾ ਜੀ। ਬਹੁਤ ਅੱਛਾ ਮਾਹੌਲ, ਬਹੁਤ ਅੱਛਾ ਮੈਂ ਸਮਝਦਾ ਕਿ ਐਜੂਕੇਸ਼ਨ ਸਿਸਟਮ ਜੋ ਦੇਖਣ ਨੂੰ ਮਿਲਿਆ, ਔਰ ਖਾਸ ਤੌਰ ਤੇ ਸਾਡੇ ਪ੍ਰਿੰਸੀਪਲ ਸਾਹਿਬ ਮਨਜੀਤ ਜੀ, ਉਹਨਾਂ ਦੇ ਸਮੁੱਚੇ ਸਟਾਫ ਦੀ ਬਹੁਤ ਵੱਡੀ ਸ਼ਮੂਲੀਅਤ ਹੈ, ਔਰ ਬੜੇ ਡੈਡੀਕੇਸ਼ਨ ਦੇ ਨਾਲ ਮੈਂ ਸਮਝਦਾ ਕਿ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਔਰ ਇਸ ਤੋਂ ਇਲਾਵਾ ਸਾਡੇ NRI ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਸਕੂਲ ਆਫ ਐਮੀਨੈਂਸ ਦਾ ਅੱਜ ਪ੍ਰਿੰਸੀਪਲ ਸਾਹਿਬ ਵੱਲੋਂ ਮੰਗ ਰੱਖੀ ਗਈ ਸੀ, ਤੇ ਮੈਂ ਉਹਨਾਂ ਨੂੰ ਭਰੋਸਾ ਦਿੱਤਾ ਕਿ ਆਪਾਂ ਇਸ ਨੂੰ ਬਹੁਤ ਜਲਦੀ ਪੂਰਾ ਕਰਾਂਗੇ, ਤੇ ਹੋਰ ਵੀ ਫੰਡ ਜਿਹੜੇ ਸਕੂਲ ਲਈ ਚਾਹੀਦੇ ਆ ਉਹ ਅਸੀਂ ਜ਼ਰੂਰ ਕਰਾਂਗੇ, ਕਿਉਂਕਿ ਜੇ ਟੀਚਰ ਸਾਡੇ ਲਈ ਕਰ ਰਹੇ ਆ, ਸਾਡੇ NRI ਵੀਰ ਇੰਨਾ ਕੁਝ ਕਰ ਰਹੇ ਆ, ਤੇ ਅਸੀਂ ਬੀਇੰਗ ਇਨ ਦਾ ਗਵਰਨਮੈਂਟ, ਤੇ ਅਸੀਂ ਜੋ ਇਹਨਾਂ ਨੇ ਹੁਕਮ ਲਾਇਆ
ਇਹ ਤਾਂ ਮੈਂ ਸਮਝਦਾ ਕੁਝ ਵੀ ਨਹੀਂ, ਇਹਨੂੰ ਅਸੀਂ ਪੂਰਾ ਕਰਾਂਗੇ। ਐਜੂਕੇਸ਼ਨ ਸਿਸਟਮ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਸਾਡੀ ਸਰਕਾਰ ਦਾ ਮੇਨ ਏਜੰਡਾ ਹੀ ਇਹ ਹੈ ਕਿ ਐਜੂਕੇਸ਼ਨ ਤੇ ਹੈਲਥ ਨੂੰ ਬਿਹਤਰ ਕੀਤਾ ਜਾਵੇ, ਬਿਹਤਰੀਨ ਕੀਤਾ ਜਾਵੇ। ਸੋ ਉਹਦੇ ਲਈ ਨਿਰੰਤਰ ਉਪਰਾਲੇ ਜਿਹੜੇ ਆ ਉਹ ਸਾਡੇ ਚੱਲਦੇ ਰਹਿੰਦੇ ਆ।